अस्सलाम वालेकुम। मैं अली असगर ताज। मैंने उम्मीद है मेरे सब दोस्त खैरू अफीयत ਦੇ ਨਾਲ ਹੋਣਗੇ। ਪਿਆਰੇ ਦੋਸਤੋ, ਸਾਡੇ ਮੁਆਸ਼ਰੇ ਦੇ ਵਿੱਚ ਇੱਕ ਐਸਾ ਮਸਲਾ ਹੈ ਜਿਹਨੂੰ ਕਦੀ ਮਸਲਾ ਸਮਝਿਆ ਹੀ ਨਹੀਂ ਗਿਆ, ਨਾ ਹਕੂਮਤੀ ਲੈਵਲ ਤੇ ਔਰ ਨਾ ਲੋਕਲ ਲੈਵਲ ਦੇ ਉੱਤੇ। ਇੱਕ ਦੋ ਐਸੇ ਮਸਲੇ ਨੇ ਕਿ ਜਿਹੜੀ ਮੈਂ ਤਵੱਜੋ ਦਿਵਾਉਣ ਦੀ ਕੋਸ਼ਿਸ਼ ਕਰਾਂਗਾ। ਜਿਹੜੇ ਸਾਡੇ ਹੁਕਮਰਾਨ ਨੇ ਔਰ ਜਿਹੜੇ ਸਾਡੇ ਆਵਾਮ ਨੇ ਉਹਨਾਂ ਦੇ ਬਾਰੇ ਦੇ ਵਿੱਚ ਜਿਹੜੇ ਸਾਡੇ ਮਸਲੇ ਨੇ ਉਹ ਮੈਂ ਤੁਹਾਡੀ ਖਿਦਮਤ ਵਿੱਚ ਪੇਸ਼ ਕਰਾਂਗਾ। ਪਿਆਰੇ ਦੋਸਤੋ, ਸਾਡੇ ਮੁਲਕ ਦੇ ਵਿੱਚ ਜਿਸ ਤਰੀਕੇ ਨਾਲ ਮੁਖਤਲਿਫ ਸਿਆਸੀ ਜਮਾਤਾਂ ਨੇ ਜਾਂ ਮਜ਼ਹਬੀ ਜਮਾਤਾਂ ਨੇ, ਔਰ ਆਏ ਦਿਨ ਉਹਨਾਂ ਦਾ ਕੋਈ ਨਾ ਕੋਈ ਜਿਹੜਾ ਹੈ ਉਹ ਜਲਸਾ ਚੱਲਦਾ ਰਹਿੰਦਾ ਹੈ, ਜਲੂਸ ਨਿਕਲਦਾ ਰਹਿੰਦਾ ਹੈ, ਜਾਂ ਹੜਤਾਲ ਹੁੰਦੀ ਰਹਿੰਦੀ ਹੈ, ਜਾਂ ਇਸ ਤਰ੍ਹਾਂ ਦੇ ਜਿਹੜੇ ਮਾਮਲਾਤ ਨੇ ਉਹ ਚੱਲਦੇ ਹੀ ਰਹਿੰਦੇ ਨੇ। ਔਰ ਜਿਹੜੀਆਂ ਸਿਆਸੀ ਜਮਾਤਾਂ ਹੁੰਦੀਆਂ ਨੇ ਇਹਨਾਂ ਨੇ ਹਰ ਹਾਲ ਦੇ ਵਿੱਚ ਜਿਹੜੇ ਨੇ ਉਹ ਜਲਸੇ ਉਹ ਕਰਨੇ ਹੀ ਹੁੰਦੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਆਵਾਮੀ ਮੁਹਿੰਮ ਹੁੰਦੀ ਉਹਦੇ ਵਿੱਚ ਸ਼ਾਮਲ ਹੁੰਦੇ ਨੇ। ਇਸੇ ਤਰ੍ਹਾਂ ਹੀ ਜਿਹੜੀਆਂ ਮਜ਼ਹਬੀ ਜਮਾਤਾਂ ਹੁੰਦੀਆਂ ਨੇ ਉਹ ਵੀ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਜਿਹੜੇ ਜਲਸੇ ਨੇ ਉਹ ਕਰਦੇ ਹੀ ਰਹਿੰਦੇ ਨੇ। ਹੁਣ ਹੁੰਦਾ ਇਸ ਤਰ੍ਹਾਂ ਨੇ ਕਿ ਪਹਿਲੇ ਜਿਹੜੀ ਆਬਾਦੀ ਸੀ ਉਹ ਥੋੜੀ ਸੀ, ਮੁਲਕ ਦੀ ਆਬਾਦੀ ਵੀ ਥੋੜੀ ਸੀ ਔਰ ਲਾਹੌਰ ਦੀ ਆਬਾਦੀ ਵੀ ਖਾਸ ਤੌਰ 'ਤੇ ਥੋੜੀ ਸੀ। ਔਰ ਇਹ ਜਿਹੜੇ ਜਲਸੇ ਜਲੂਸ ਹੁੰਦੇ ਸਨ ਇਹਨਾਂ ਵਾਸਤੇ ਉਦੋਂ ਮਖਸੂਸ ਪਹਿਲੇ ਜ਼ਮਾਨੇ ਦੇ ਵਿੱਚ ਜਿਹੜੀਆਂ ਜਗ੍ਹਾ ਹੁੰਦੀਆਂ ਸਨ। ਮਿਸਾਲ ਦੇ ਤੌਰ ਤੇ ਜਿਹੜੇ ਜਿਸ ਵੇਲੇ ਅਸੀਂ ਛੋਟੇ ਹੁੰਦੇ ਸਾਂ ਜਾਂ ਨੌ-ਉਮਰ ਹੁੰਦੇ ਸਾਂ ਤੇ ਉਸ ਵੇਲੇ ਜਿਹੜਾ ਮੋਚੀ ਗੇਟ ਹੈ ਉਸ ਜਗ੍ਹਾ ਦੇ ਉੱਤੇ ਜਿਹੜੇ ਸਿਆਸੀ ਜਲਸੇ ਸਨ ਉਹ ਹੁੰਦੇ ਸਨ। ਲੇਕਿਨ ਐਸਾ ਫਿਰ ਜਿਹੜਾ ਸ਼ਹਿਰ ਲਾਹੌਰ ਹੈ ਉਹਦੀ ਵੀ ਆਬਾਦੀ ਵੱਧ ਗਈ ਔਰ ਜਿਸ ਲੋਕੀ ਜਿਹੜੇ ਨੇ ਉਹ ਫਿਰ ਅੰਦਰੂਨ ਲਾਹੌਰ ਦੇ ਵਿੱਚੋਂ ਨਿਕਲ ਕੇ ਦਰੂਨ ਲਾਹੌਰ ਦੇ ਵਿੱਚ ਯਾਰ ਮੀਨਾਰੇ ਪਾਕਿਸਤਾਨ ਦੇ ਉੱਤੇ ਜਲਸੇ ਕਰਨੇ ਸ਼ੁਰੂ ਕਰ ਦਿੱਤੇ। ਲੇਕਿਨ ਹੁਣ ਆਬਾਦੀ ਦਾ ਜਿਹੜਾ ਤਨਾਸਬ ਉਹ ਹੈ ਨਾ ਵੱਧ ਗਿਆ ਹੈ ਕਿ ਤੁਸੀਂ ਹੁਣ ਕਿਸੇ ਜਗ੍ਹਾ ਤੇ ਥੋੜੀ ਦੇਰ ਵਾਸਤੇ ਵੀ ਅਗਰ ਟ੍ਰੈਫਿਕ ਜਾਮ ਕਰ ਦਿੰਦੇ ਹੋ ਜਾਂ ਤੁਹਾਡੀ ਜਿਹੜੀ ਟ੍ਰੈਫਿਕ ਹੈ ਬਲੌਕ ਹੋ ਜਾਂਦੀ ਕਿਸੇ ਵੀ ਵਜ੍ਹਾ ਤੋਂ, ਤੇ ਇੱਕ ਸਮਝ ਲਓ ਕਿ ਤੁਸੀਂ ਜਿਵੇਂ ਪੂਰਾ ਸ਼ਹਿਰ ਜਾਮ ਹੋ ਜਾਂਦਾ ਹੈ। ਔਰ ਇਹ ਜਿਹੜਾ ਇੱਕ ਅਹਿਮ ਮਸਲਾ ਹੈ, ਇਹ ਤੁਹਾਡੀ ਜਿੰਨੀ ਦੇਰ ਤੱਕ ਸਿਆਸੀ ਜਮਾਤਾਂ ਰਹਿਣੀਆਂ ਨੇ, ਮਿਸਾਲ ਦੇ ਤੌਰ ਤੇ ਤੁਸੀਂ ਇਹ ਕਹਿ ਦਵੋ ਜੀ ਕੱਲ ਨੂੰ ਮਾਰਸ਼ਲ ਲੱਗ ਜਾਂਦਾ ਹੈ। ਦੇਖੋ ਮਾਰਸ਼ਲ ਪਹਿਲੇ ਵੀ ਮੁਲਕ ਦੇ ਵਿੱਚ ਸਾਡੇ ਤੇ ਇੱਕ ਦੋ ਵਾਰੀ ਲੱਗੇ ਨੇ, ਲੇਕਿਨ 10 ਜਾਂ 11 ਸਾਲ ਤੋਂ ਜ਼ਿਆਦਾ ਤੇ ਨਹੀਂ ਰਹੇ। ਅਖੀਰ ਸਾਡਾ ਜਿਹੜਾ ਅਸੀਂ ਜਿਹੜੀ ਵਾਪਸ ਆਨੇ ਆ ਨਾ, ਵਾਪਸ ਅਸੀਂ ਜਮਹੂਰੀਅਤ ਵਾਲੇ ਪਾਸੇ ਹੀ ਆਨੇ ਆ। ਹੁਣ ਇਹ ਸਾਰੀਆਂ ਜਿੰਨੀਆਂ ਸਾਡੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਸਾਰਿਆਂ ਦਾ ਇਹ ਮਸਲਾ ਹੈ ਕਿ ਉਹਨਾਂ ਨੇ ਹਰ ਹਾਲਤ ਵਿੱਚ ਜਿਹੜੇ ਜਲਸੇ ਜਲੂਸ ਉਹ ਕਰਨੇ ਹੀ ਹੁੰਦੇ ਨੇ। ਉਹਨਾਂ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਲੋਕਾਂ ਨੂੰ ਤੰਗ ਕਰੋ, ਲੋਕਾਂ ਦਾ ਰਾਸਤਾ ਬੰਦ ਕਰ ਦਿਓ, ਸੜਕਾਂ ਨੂੰ ਬਲੌਕ ਕਰ ਦਿਓ, ਤੁਸੀਂ ਲਾਹੌਰ ਦੇ ਅੰਦਰ ਕਿਤੇ ਜਾ ਕੇ ਜਲਸਾ ਕਰਦੇ ਹੋ। ਤੁਹਾਡਾ ਜਿਹੜੀਆਂ ਨੇ ਲੋਕਾਂ ਦੀਆਂ ਸ਼ਾਦੀਆਂ ਵੀ ਜਿਹੜੀਆਂ ਨੇ ਉਹ ਸਮਝ ਲਓ ਕਿ ਸ਼ਾਦੀ ਹਾਲਾਂ ਦਾ ਟਾਈਮ ਲੰਘ ਜਾਂਦਾ ਹੈ ਔਰ ਕਈ ਮਈਤਾਂ ਐਸੀਆਂ ਹੁੰਦੀਆਂ ਨੇ ਜਿਹੜੇ ਲੋਕੀ ਜਨਾਜ਼ੇ ਦੇ ਉੱਤੇ ਜਨਾਜ਼ਾ ਨਹੀਂ ਪੜ੍ਹ ਸਕਦੇ, ਜਨਾਜ਼ਾ ਟਾਈਮ ਦੇ ਨਾਲ ਨਹੀਂ ਜਾ ਸਕਦਾ, ਲੋਕਾਂ ਦੀਆਂ ਸ਼ਾਦੀਆਂ ਰਹਿ ਜਾਂਦੀਆਂ ਨੇ, ਲੋਕਾਂ ਦੀਆਂ ਗਮੀਆਂ ਰਹਿ ਜਾਂਦੀਆਂ ਨੇ, ਲੋਕਾਂ ਦੀਆਂ ਖੁਸ਼ੀਆਂ ਰਹਿ ਜਾਂਦੀਆਂ ਨੇ। ਔਰ ਲੱਖਾਂ ਦੀ ਤਾਦਾਦ ਨਾਲ ਜਿਹੜੇ ਲੋਕ ਸਫ਼ਰ ਕਰ ਰਹੇ ਹੁੰਦੇ ਨੇ ਉਹਨਾਂ ਦਾ ਜਿਹੜਾ ਸਫ਼ਰ ਹੁੰਦਾ ਹੈ ਉਹ ਮੁਤਾਸਰ ਹੁੰਦਾ ਹੈ। ਔਰ ਉਹ ਜਿਹੜੇ ਮਾਮਲਾਤ ਹੁੰਦੇ ਨੇ ਇੰਤਹਾਈ ਤਕਲੀਫ ਦੇ ਹੁੰਦੇ ਨੇ ਕਿ ਜਿਸ ਵੇਲੇ ਕੋਈ ਬੰਦਾ ਆਪਣੀ ਫੈਮਿਲੀ ਦੇ ਨਾਲ ਬਾਹਰ ਨਿਕਲਿਆ ਹੋਵੇ ਤੇ ਅਚਾਨਕ ਉਹਨੂੰ ਪਤਾ ਲੱਗੇ ਕਿ ਨਹੀਂ ਜੀ ਟ੍ਰੈਫਿਕ ਤੇ ਬੰਦ ਹੋ ਗਈ ਹੈ, ਰਸਤਾ ਤੇ ਬਲਾਕ ਹੋ ਗਿਆ, ਉਹਨੂੰ 2 4 6 ਘੰਟੇ ਆਪਣੀ ਫੈਮਿਲੀ ਦੇ ਨਾਲ ਆਪਣੀ ਗੱਡੀ ਦੇ ਵਿੱਚ ਹੀ ਰਹਿਣਾ ਪੈ ਜਾਵੇ ਤੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਂ ਕਿਸੇ ਵੀ ਜਗ੍ਹਾ ਤੇ ਮਿਸਾਲ ਦੇ ਤੌਰ ਤੇ ਬੰਦਾ ਲਾਹੌਰ ਤੋਂ ਨਿਕਲਦਾ ਹੈ, ਅੱਗੇ ਮਰੀਦਕੇ ਵੱਲ ਜਾ ਰਿਹਾ, ਰਾਹ 'ਚ ਪਤਾ ਲੱਗਦਾ ਜੀ ਮਰੀਦਕੇ ਦੇ ਵਿੱਚ ਤੇ ਟ੍ਰੈਫਿਕ ਜਾਮ ਹੈ, ਜਾਂ ਪਤਾ ਲੱਗਦਾ ਜੀ ਗੁਜਰਾਂ ਵਾਲੇ ਕਿਸੇ ਨੇ ਜਲੂਸ ਕੱਢਿਆ ਹੈ, ਬੰਦਾ ਇਸਲਾਮਾਬਾਦ ਦੀ ਤਰਫ ਜਾ ਰਿਹਾ। ਉਹਦੇ ਨਾਲੋਂ ਜ਼ਿਆਦਾ ਬਿਹਤਰ ਹੈਗਾ ਕਿ ਜਿਹੜੀ ਇਸ ਵੇਲੇ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੀ ਜਿਹੜੀ ਹੁਕੂਮਤ ਹੈ ਜਿੱਥੇ ਬਹੁਤ ਸਾਰੇ ਐਸੇ ਕੰਮ ਕਰ ਰਹੀ ਹੈ, ਇਸ ਕੰਮ ਨੂੰ ਵੀ ਇੱਕ ਫਲਾਹੀ ਕੰਮ ਸਮਝ ਕੇ ਕਰੇ ਕਿ ਲਾਹੌਰ ਤੋਂ ਬਾਹਰ ਕਿਸੇ ਵੀ ਸਾਈਡ ਤੇ ਤੁਸੀਂ ਮਲਤਾਨ ਰੋਡ ਵਾਲੀ ਸਾਈਡ ਤੇ ਨਿਕਲ ਜਾਵੋ ਜਾਂ ਤੁਸੀਂ ਕਾਲਾ ਸ਼ਾਹ ਕਾਕੂ ਵਾਲੀ ਸਾਈਡ ਤੇ ਨਿਕਲ ਜਾਵੋ, ਐਸੀ ਸਾਈਡ ਦੇ ਉੱਤੇ ਤੁਸੀਂ ਇੱਕ ਐਡਾ ਵੱਡਾ ਸਟੇਡੀਅਮ ਬਣਾ ਦਿਓ ਜਿੱਥੇ 1 ਲੱਖ 2 ਲੱਖ ਬੰਦੇ ਜਿਹੜੇ ਨੇ ਆਸਾਨੀ ਨਾਲ ਆ ਜਾਣ। ਮਿਸਾਲ ਦੇ ਤੌਰ ਤੇ ਕੋਈ ਮਜ਼ਹਬੀ ਜਮਾਤ ਹੈ ਉਹ ਆਪਣਾ ਜਲਸਾ ਕਰਨਾ ਚਾਹੁੰਦੀ ਹੈ, ਉਹਨੂੰ ਉੱਥੇ ਜਗ੍ਹਾ ਦੇ ਦਿੱਤੀ ਜਾਵੇ, ਬਾਹਰ ਕਿਸੇ ਜਗ੍ਹਾ ਤੇ ਇਜਾਜ਼ਤ ਨਾ ਦਿੱਤੀ ਜਾਵੇ ਔਰ ਕਿਸੇ ਨੂੰ ਟ੍ਰੈਫਿਕ ਬਲਾਕ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਜਿਹੜੀ ਟ੍ਰੈਫਿਕ ਹੈ ਜਿਹੜੇ ਲੋਕਾਂ ਦਾ ਰਸਤਾ ਕਿਸੇ ਵੀ ਸੂਰਤ ਵਿੱਚ ਬੰਦ ਨਹੀਂ ਹੋਣਾ ਚਾਹੀਦਾ। ਰਸਤੇ ਹਮੇਸ਼ਾ ਖੁੱਲੇ ਰਹਿਣੇ ਚਾਹੀਦੇ ਨੇ, ਰਸਤੇ ਹਮੇਸ਼ਾ ਚੱਲਦੇ ਰਹਿਣੇ ਚਾਹੀਦੇ ਨੇ ਤਾਂ ਕਿ ਕਿਸੇ ਵੀ ਸੂਰਤ ਵਿੱਚ ਜਿਹੜੀਆਂ ਸਾਡੀਆਂ ਬੱਚੀਆਂ ਨੇ, ਬੱਚੇ ਨੇ, ਖਵਾਤੀਨ ਨੇ, ਵਡੇਰੇ ਲੋਕ ਨੇ, ਉਹਨਾਂ ਨੂੰ ਕਿਸੇ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਇੱਕ ਬੰਦਾ ਕਸੂਰ ਤੋਂ ਚੱਲਦਾ ਸਾਰਾ ਲਾਹੌਰ ਲੰਘ ਕੇ ਉਹਨੇ ਅੱਗੇ ਗੁਜਰਾਂਵਾਲਾ ਜਾਂ ਸਿਆਲਕੋਟ ਜਾਣਾ, ਲਾਹੌਰ ਅੱਗੋਂ ਜਾਮ ਹੋਇਆ ਹੁੰਦਾ, ਕਿੱਧਰ ਨੂੰ ਜਾਵੇਗਾ?
ਇਸੇ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਨੇ ਜਿਨ੍ਹਾਂ ਲੋਕਾਂ ਨੂੰ ਕਈਆਂ ਲੋਕਾਂ ਨੂੰ ਲਾਹੌਰ ਕੰਮ ਹੁੰਦਾ ਹੈ, ਕਈਆਂ ਲੋਕਾਂ ਨੇ ਆਪਣੇ ਮਰੀਜ਼ਾਂ ਨੂੰ ਲੈ ਕੇ ਹਸਪਤਾਲ ਆਉਣਾ ਹੁੰਦਾ ਹੈ, ਔਰ ਕਈਆਂ ਲੋਕਾਂ ਨੇ ਆਪਣੀਆਂ ਡੈਡ ਬਾਡੀਆਂ ਲਾਹੌਰ ਤੋਂ ਕਿਸੇ ਦੂਸਰੇ ਸ਼ਹਿਰ ਲੈ ਕੇ ਜਾਣੀਆਂ ਹੁੰਦੀਆਂ ਨੇ। ਕਈ ਐਸੀਆਂ ਬਰਾਤਾਂ ਹੁੰਦੀਆਂ ਨੇ ਜਿਹੜੀਆਂ ਲਾਹੌਰ ਸ਼ਹਿਰ ਤੋਂ ਬਾਹਰ ਜਾਣੀਆਂ ਹੁੰਦੀਆਂ ਨੇ, ਔਰ ਕਈ ਐਸੀਆਂ ਬਰਾਤਾਂ ਹੁੰਦੀਆਂ ਨੇ ਜਿਹੜੀਆਂ ਬਾਹਰ ਲਾਹੌਰ ਸ਼ਹਿਰ ਦੇ ਵਿੱਚ ਆਉਣੀਆਂ ਹੁੰਦੀਆਂ ਨੇ। ਹੁਣ ਇੰਨੀਆਂ ਜਿਹੜੀਆਂ ਚੀਜ਼ਾਂ ਨੇ, ਜਿਨ੍ਹਾਂ ਸਾਰੀਆਂ ਚੀਜ਼ਾਂ ਨੂੰ ਡਿਸਟਰਬ ਕਰਕੇ ਤੁਸੀਂ ਕਰਨਾ ਕੀ ਚਾਹ ਰਹੇ ਹੋ? ਇੱਕ ਜਲਸਾ ਕਰਨਾ ਚਾਹ ਰਹੇ ਹੋ। ਉਸ ਕਿਸ ਵਾਸਤੇ ਜਲਸਾ ਕਰਨਾ ਚਾਹ ਰਹੇ ਹੋ? ਸਿਰਫ ਆਵਾਮ ਦੀ ਦੁੱਖ ਦਾ ਮਦਾਵਾ ਕਰਨ ਵਾਸਤੇ। ਹੁਣ ਤੁਸੀਂ ਇੱਕ ਜਲਸਾ ਆਵਾਮ ਵਾਸਤੇ ਕਰਦੇ ਪਏ ਹੋ ਤੇ ਆਵਾਮ ਨੂੰ ਹੀ ਤਕਲੀਫ ਦੇ ਕੇ ਕਰਦੇ ਪਏ ਹੋ। ਉਹਦੇ ਵਿੱਚ ਫਾਇਦਾ ਕਿਹਦਾ ਹੈ? ਤੁਹਾਡਾ ਫਾਇਦਾ ਹੀ ਜਾਂ ਆਵਾਮ ਦਾ ਫਾਇਦਾ ਹੈ? ਇਸ ਵਾਸਤੇ ਇਹਦੇ ਨਾਲੋਂ ਜ਼ਿਆਦਾ ਬਿਹਤਰ ਹੈ, ਮੈਂ ਤੇ ਜਿਹੜੀ ਹੁਕੂਮਤ ਵਕਤ ਹੈ ਉਹਦੇ ਅੱਗੇ ਦਰਖਾਸਤ ਕਰਾਂਗਾ ਕਿ ਜਿੱਥੇ ਐਨੇ ਸਾਰੇ ਤੁਹਾਡੇ ਕੋਲ 200 ਕਿਸਮ ਦੇ ਪ੍ਰੋਜੈਕਟ ਨੇ ਜਿਹੜੇ ਪੂਰੇ ਮੁਲਕ ਦੇ ਵਿੱਚ, ਜਿਹੜੇ ਪੂਰੇ ਪੰਜਾਬ ਦੇ ਵਿੱਚ ਚੱਲਦੇ ਪਏ ਨੇ, ਇੱਕ ਛੋਟਾ ਜਿਹਾ ਤੁਸੀਂ ਜਿਹੜਾ ਉਹ ਫੈਸਲਾ ਤੁਸੀਂ ਹੋਰ ਕਰ ਲਵੋ ਕਿ ਅਸੀਂ ਲਾਹੌਰ ਦੇ ਅੰਦਰ ਕੋਈ ਵੀ ਜਲਸਾ ਜਿਹੜਾ ਨਾ ਉਹ ਨਹੀਂ ਹੋਣ ਦੇਣਾ। ਜਲਸੇ ਵਾਸਤੇ ਕਾਲਾ ਸ਼ਾਹ ਕਾਕੂ ਸਾਈਡ ਤੇ, ਮਰੀਦਕੇ ਸਾਈਡ ਤੇ, ਜਾਂ ਗੁਜਰਾਂਵਾਲਾ ਮਰੀਦਕੇ ਦੇ ਦਰਮਿਆਨ, ਜਾਂ ਮਲਤਾਨ ਰੋਡ ਦੇ ਤੇ, ਜਾਂ ਕਸੂਰ ਵਾਲੀ ਸਾਈਡ ਤੇ ਕੋਈ ਐਸੀ ਇੱਕ ਜਗ੍ਹਾ ਮੁੰਤਖਬ ਕਰ ਲਵੋ, ਇੱਕ ਐਸਾ ਸਟੇਡੀਅਮ ਬਣਾ ਦੇਵੋ ਜਿਸ ਬੰਦੇ ਨੂੰ ਸ਼ੌਕ ਹੈ ਜਲਸਾ ਕਰਨ ਦਾ, ਉਹ ਇੱਕ ਮਖਸੂਸ ਜਗ੍ਹਾ ਤੇ ਜਾ ਕੇ ਆਪਣਾ ਜਲਸਾ ਕਰਨ, ਤਾਂ ਕਿ ਜਿਹੜੇ ਲੋਕ ਨੇ ਉਹ ਮੁਸ਼ਕਲਾਤ ਤੋਂ ਮਹਿਫੂਜ਼ ਰਹਿਣ। ਮੇਰਾ ਇੱਕ ਛੋਟਾ ਜਿਹਾ ਇੱਕ ਵਲੌਗ ਹੈ, ਇਹ ਇੱਕ ਮਸਲਾ ਸੀ, ਮੈਨੂੰ ਇਹ ਨਜ਼ਰ ਆਇਆ ਹੈ। ਤੁਹਾਡਾ ਇਹਦੇ ਬਾਰੇ ਵਿੱਚ ਕੀ ਰਾਏ ਵੇ, ਆਪਣੇ ਕਮੈਂਟਸ ਦੇ ਜ਼ਰੀਏ ਤੁਸੀਂ ਜ਼ਰੂਰ ਦੱਸਣਾ। ਔਰ ਮੈਂ ਉਮੀਦ ਰੱਖਣਾ ਵਾ ਕਿ ਸਾਡੀ ਜਿਹੜੀ ਹੁਕੂਮਤ ਹੈ ਇਹਦੇ ਉੱਤੇ ਗੌਰ ਜ਼ਰੂਰ ਕਰੇਗੀ। ਮੇਰੀ ਜਿਹੜੀ ਆਵਾਜ਼ ਹੈ, ਮੇਰਾ ਤੇ ਕੰਮ ਹੈਗਾ ਸੀ ਸਿਰਫ ਇੱਕ ਮਾੜਾ ਜਿਹਾ ਵਲੌਗ ਬਣਾ ਦੇਣਾ, ਇੱਕ ਮਸਲੇ ਵੱਲ ਤਵੱਜੋ ਹਾਸਲ ਕਰਨ ਵਾਸਤੇ। ਸੋਸ਼ਲ ਮੀਡੀਆ ਤੋਂ ਵੱਡਾ ਜਿਹੜਾ ਨਾ ਉਹ ਪਲੇਟਫਾਰਮ ਕਿਹੜਾ ਹੋ ਸਕਦਾ ਹੈ? ਔਰ ਇੰਤਹਾਈ ਸਮਝ ਲਓ ਕਿ ਮੁਅੱਦਬਾਨਾ ਤਰੀਕੇ ਦੇ ਨਾਲ ਮੈਂ ਹੁਕੂਮਤ ਦੇ ਅੱਗੇ ਦੁਬਾਰਾ ਇੱਕ ਵਾਰੀ ਦਰਖਾਸਤ ਕਰਾਂਗਾ ਕਿ ਹੁਕੂਮਤ ਇਸ ਚੀਜ਼ ਦੇ ਉੱਤੇ ਗੌਰ ਕਰੇ ਕਿ ਜਿਹੜੀਆਂ ਆਏ ਦਿਨ ਸ਼ਹਿਰ ਦੀਆਂ ਸੜਕਾਂ ਬਲੌਕ ਹੁੰਦੀਆਂ ਰਹਿੰਦੀਆਂ ਨੇ, ਸ਼ਹਿਰ ਦੇ ਵਿੱਚ ਕੋਈ ਵੀ ਮਜ਼ਹਬੀ ਜਲਸਾ ਹੁੰਦਾ ਹੈ ਜਾਂ ਸਿਆਸੀ ਜਲਸਾ ਹੁੰਦਾ ਹੈ ਤੇ ਪੂਰਾ ਤਕਰੀਬਨ ਜਿਹੜਾ ਸ਼ਹਿਰ ਉਹ ਜਾਮ ਹੋ ਕੇ ਰਹਿ ਜਾਂਦਾ ਹੈ, ਔਰ ਮਸਲੇ ਮਸਾਇਲ ਜਿਹੜੇ ਆਉਣ ਜਾਣ ਵਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਉਠਾਉਣੇ ਪੈਂਦੇ ਨੇ। ਉਹਦੇ ਨਾਲੋਂ ਜ਼ਿਆਦਾ ਬਿਹਤਰ ਹੈ ਕਿ ਇੱਕ ਦੋ ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਮੁੰਤਖਬ ਕਰਕੇ ਉਸ ਜਗ੍ਹਾ ਤੇ ਸਟੇਡੀਅਮ ਬਣਾ ਦਿੱਤੀ ਜਾਵੇ, ਜਾਂ ਉਸ ਜਗ੍ਹਾ ਦੇ ਉੱਤੇ ਜਲਸਾ ਗਾਹ ਬਣਾ ਦਿੱਤਾ ਜਾਵੇ। ਜਿਸ ਬੰਦੇ ਨੇ ਵੀ ਜਲਸਾ ਕਰਨਾ ਹੋਵੇ ਉਹ ਉੱਥੇ ਜਾ ਕੇ ਕਰੇ, ਬਜਾਏ ਇਸਦੇ ਕਿ ਮਨਾਰੇ ਪਾਕਿਸਤਾਨ ਕੇ ਜਾ ਕੇ ਜਲਸਾ ਕਰੋ। ਜਿੰਨੇ ਉੱਥੇ ਫੁੱਲ ਲੱਗੇ ਨੇ, ਜਿੰਨੇ ਉੱਥੇ ਪੌਦੇ ਲੱਗੇ ਨੇ, ਜਿਹੜਾ ਉੱਥੇ ਘਾਹ ਲੱਗਾ, ਜਿਹੜੇ ਉੱਥੇ ਸੈਰ ਕਰਨ ਦੀ ਜਗ੍ਹਾ ਹੈ, ਅਗਲੇ ਦਿਨ ਉਹ ਸਾਰੀ ਬਰਬਾਦ ਹੋਈ ਹੁੰਦੀ ਹੈ। ਇਹਦੇ ਵਿੱਚ ਸਾਰਿਆਂ ਦੇ ਫਾਇਦਾ ਹੈਗਾ। ਮੈਨੂੰ ਉਮੀਦ ਹੈ ਮੇਰੀ ਇਸ ਦਰਖਾਸਤ ਦੇ ਉੱਤੇ ਜਿਹੜੇ ਸਾਡੇ ਇਕਤਦਾਰ ਲੋਕ ਨੇ ਉਹ ਜ਼ਰੂਰ ਗੌਰ ਫਰਮਾਣਗੇ। ਮੈਨੂੰ ਇਜਾਜ਼ਤ ਦਿਓ, ਮੈਂ ਨਵੇਂ ਵਲੌਗ ਦੇ ਨਾਲ ਦੁਬਾਰਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਅਸਲਾਮ ਅਲੈਕਮ।